ਜਦੋਂ ਕਦੀ ਉਹ ਪਿੰਡ ਆਉਂਦਾ ਯਾਰ ਬੇਲੀ ਉਹਨੂੰ ਘੇਰ ਲੈਂਦੇ। ਸ਼ਹਿਰ, ਕਾਲਜ, ਹੋਸਟਲ, ਨਾਲ ਪੜ੍ਹਦੀਆਂ ਕੁੜੀਆਂ, ਫਿਲਮਾਂ ਤੇ ਨਵੇਂ ਗਾਉਣਾਂ ਦੀਆਂ ਗੱਲਾਂ ਪੁੱਛਦੇ। ਪਿੰਡ ਦੀਆਂ ਗੱਲਾਂ ਦੱਸਦੇ, ਉਹਦੀਆਂ ਪੜ੍ਹੀਆਂ ਹੋਈਆਂ ਕਿਤਾਬਾਂ, ਨਾਵਲਾਂ ਤੇ ਅਫਸਾਨਿਆਂ ਦੇ ਖੁਲਾਸੇ ਸੁਣਦੇ। ਪਿੰਡੋਂ ਬਾਹਰ ਕਿਸੇ ਵੱਟ ਜਾਂ ਬੰਨੀ ਜਾਂ ਘਾਹ ਉੱਤੇ ਸਾਰੇ ਬਹਿ ਜਾਂਦੇ ਤੇ ਗੱਲਾਂ ਵਿੱਚ ਰਾਤ ਪੈ ਜਾਂਦੀ। ਉਹ ਹੁਣ ਲਾਅ ਕਾਲਜ ਵਿੱਚ ਪੜ੍ਹਦਾ ਤੇ ਕੈਂਚੀ ਦੇ ਸਿਗਰਟ ਪੀਂਦਾ ਸੀ, ਜਿਹੜੇ ਬੜੇ ਮਹਿੰਗੇ ਸਮਝੇ ਜਾਂਦੇ ਸਨ। ਪਰ ਸ਼ੁਕਰ ਏ ਉਹਦੇ ਹੁੱਕਾ ਪੀਣ ਦੇ ਆਦੀ ਯਾਰਾਂ ਬੇਲੀਆਂ ਨੂੰ ਉਹ ਫਿੱਕੇ ਲੱਗਦੇ। ਉਹ ਆਪੂ ਤਾਰ, ਲੈਂਪ ਜਾਂ ਬਗਲੇ ਦੇ ਸਿਗਰਟ ਪੀਂਦੇ। ਬਹੁਤੀ ਵਾਰੀ ਇੱਕੋ ਸਿਗਰਟ ਹੁੱਕੇ ਵਾਂਗੂ ਵਾਰੀ ਛਿੱਕਦੇ। ਇਸ ਤਰ੍ਹਾਂ ਜਿਹਦੇ ਕੋਲ ਸਿਗਰਟ ਜਾਂ ਪੈਸੇ ਨਾ ਹੁੰਦੇ, ਉਹਨੂੰ ਵੀ ਪੀਣ ਨੂੰ ਸਿਗਰਟ ਲੱਭ ਜਾਂਦਾ। ਪਰ ਇੱਕ ਦੂਜੇ ਉੱਤੇ ਨਜ਼ਰ ਰੱਖਣੀ ਪੈਂਦੀ ਭਈ ਉਹ 2-3 ਤੋਂ ਵੱਧ ਲੰਮਾ ਡੂੰਘਾ ਸੂਟਾ ਨਾ ਲਾਏ। ਖਾਸ ਕਰਕੇ ਜੀਰੂ ਪੌਲੀ ਤੋਂ ਸਾਰੇ ਅਖਤਾ ਸਨ। ਉਹਨੇ ਕਦੀ ਸਿਗਰਟ ਨਹੀਂ ਖਰੀਦੇ ਸਨ, ਨਾ ਉਹਦੇ ਕੋਲ ਖਰੀਦਣ ਲਈ ਕਦੀ ਪੈਸਾ ਧੇਲਾ ਹੁੰਦਾ। ਪਰ ਉਹ ਸਭ ਤੋਂ ਬਹੁਤੇ ਲੰਮੇ ਤੇ ਵੱਡੇ ਸੂਟੇ ਲਾਂਦਾ। ਸਿਗਰਟ ਉਹਦੇ ਹੱਥ ਆਉਂਦਾ ਤੇ ਹਟਕਦਿਆਂ ਮੋੜਦਿਆਂ ਵੀ 1-2 ਸੂਟੇ ਵੱਧ ਲਾ ਜਾਂਦਾ ਤੇ ਧੂੰ ਆਪਣੇ ਅੰਦਰ ਸਮੇਟ ਲੈਂਦਾ, ਜਿਹਨੂੰ ਫੇਰ ਉਹ ਹੌਲੀ ਨਾਸਾਂ ਵਿੱਚੋਂ ਇੰਜ ਕੱਢਦਾ ਭਈ ਕਿਸੇ ਨੂੰ ਪਤਾ ਨਾ ਲੱਗੇ। ਪਰ ਸਿਗਰਟ ਦੇ ਇੱਕੇ ਵਾਰੀ ਨਿੱਕਿਆਂ ਹੋ ਜਾਣ ਪਰੋਂ ਉਹਦੀ ਰੌਂਦ ਫੜੀ ਜਾਂਦੀ। ਜਦੋਂ ਮੁੰਡੇ ਉਹਨੂੰ ਸਿਗਰਟ ਪੀਣ ਤੋਂ ਮਨਾ ਕਰ ਦਿੰਦੇ, ਉਹ ਤਰਲੇ ਮਿੰਨਤਾਂ ਕਰਦਾ, ਪੀਰ ਰਹਿਮਤ ਅਲੀ ਸ਼ਾਹ ਦੇ ਰੌਜ਼ੇ ਦੀ ਸਹੁੰ ਚੁੱਕਦਾ ਭਈ ਅੱਗੇ ਤੋਂ ਇੰਜ ਨਹੀਂ ਕਰੇਗਾ। ਪਰ ਜਦੋਂ ਉਹਦਾ ਦਾ ਲੱਗ ਜਾਂਦਾ, ਆਪਣਾ ਕੰਮ ਵਿਖਾ ਜਾਂਦਾ। ਕਈ ਵਾਰੀ ਜਦੋਂ ਉਹਨੂੰ ਬਿਲਕੁਲ ਮਨਾ ਕਰ ਦਿੰਦੇ, ਉਹ ਬੋਝੇ ਵਿੱਚੋਂ ਖੋਰੇ ਕਿੱਥੋਂ ਚੁੱਗੇ ਹੋਏ ਟੋਟੇ ਕੱਢ ਕੇ ਪੀਣ ਲੱਗ ਪੈਂਦਾ। ਮੁੰਡੇ ਉਹਨੂੰ ਦੁਰ ਫਿੱਟੇ ਮੂੰਹ ਵੀ ਆਖਦੇ ਤੇ ਉਹਦੇ ਟੋਟਿਆਂ ਦੀ ਇਚਰਜ ਖੁਸ਼ਬੂ ਦੀ ਤਾਰੀਫ ਵੀ ਕਰਦੇ। ਪੱਕੀ ਸੜਕ 3 ਕੋ ਦੂਰ ਸੀ ਤੇ ਅੱਗੋਂ ਕਸਬਾ 4 ਕੋ, ਵਿੱਚੋਂ ਵੀ ਨਹਿਰ ਵਾਲੇ ਰਸਤੇ ਵੱਲੋਂ ਕੁੱਲ 5 ਕੋ ਫਾਸਲਾ ਸੀ। ਇਹ ਕਸਬਾ ਤਹਿਸੀਲ ਹੈੱਡਕੁਆਟਰ ਸੀ ਤੇ ਗੱਲੇ ਦੀ ਬਹੁਤ ਵੱਡੀ ਮੰਡੀ। ਆਮ ਲੋਕੀ ਉਹਨੂੰ ਅਸਲੀ ਨਾਂ ਦਰਿਆਬਾਦ ਦੀ ਥਾਂ ਮੰਡੀ ਆਖਦੇ ਸਨ। ਉਹ ਕਦੀ ਰਾਤ ਨੂੰ ਕਸਬੇ ਦੇ ਓਪਨ ਏਅਰ ਸਿਨੇਮਾ ਵਿੱਚ ਜਾ ਕੇ ਫਿਲਮ ਵੇਖਦੇ, ਕਦੀ ਕਿਸੇ ਆਲੇ ਦੁਆਲੇ ਦੇ ਪਿੰਡ ਵਿੱਚ ਉਰਸ ਜਾਂ ਮੇਲਾ ਹੁੰਦਾ ਤੇ ਸਰਕਸ ਥੀਏਟਰ ਵੇਖਣ ਤੇ ਕਵਾਲੀਆਂ ਸੁਣਨ ਟੁਰ ਪੈਂਦੇ। ਹਾੜੀ ਸੌਣੀ ਦੀ ਫਸਲ ਪੱਕਣ ਦੇ ਮੌਸਮ ਵਿੱਚ ਰਹਿਸਦਾਰੀਏ ਆਉਂਦੇ ਜਾਂ ਪੁਤਲੀਆਂ ਦਾ ਤਮਾਸ਼ਾ ਹੁੰਦਾ। ਵਿਆਹਾਂ ਸ਼ਾਦੀਆਂ ਵਿੱਚ ਕੰਜਰੀਆਂ ਨੱਚਦੀਆਂ, ਭੰਡ ਨਕਲਾਂ ਕਰਦੇ, ਵਾਜਿਆਂ ਵਾਲੇ ਘੁਮਰਾ ਮਾਰਦੇ। ਕਦੀ ਲੋਕਾਂ ਢੋਲੇ ਆਖਣ ਵਾਲੇ ਕਿਸੇ ਸ਼ਾਇਰ ਨੂੰ ਸੱਦਿਆ ਹੁੰਦਾ। ਕਦੀ ਸ਼ਿਕਾਰ ਦਾ ਪ੍ਰੋਗਰਾਮ ਬਣ ਜਾਂਦਾ। ਕਣਕਾਂ ਦੀ ਰੁੱਤੇ ਮੂਦਾ ਮਾਛੀ ਆਪਣੇ ਘਰੋਂ ਤਿੱਤਰ ਬਟੇਰੇ ਫੜਨ ਦਾ ਜਾਲ, ਕਰਕ ਤੇ ਬੁਲਾਰਾ ਲੈ ਆਉਂਦਾ ਤੇ ਸਾਰੇ ਮੂੰਹ ਹਨੇਰੇ ਉਹਦੇ ਨਾਲ ਟੁਰ ਪੈਂਦੇ। ਕਦੀ ਮੱਛੀਆਂ ਫੜਨ ਦਾ ਪ੍ਰੋਗਰਾਮ ਬਣ ਜਾਂਦਾ। ਥੋੜ੍ਹੀ ਦੂਰ ਵੱਡੀ ਨਹਿਰ ਤੇ ਸੇਮ ਨਾਲੇ ਦਾ ਸਾਈਫਨ ਸੀ, ਜਿਹਦੇ ਵਿੱਚ ਬੜੇ ਡੋਲੇ ਤੇ ਮਲੀਆਂ ਸਨ। ਪਰ ਬਹੁਤੀ ਵਾਰੀ ਉਹ ਪਿੰਡ ਨੇੜੇ ਦੀ ਸੇਮ ਵਿੱਚੋਂ ਹੀ ਮੱਛੀਆਂ ਫੜਦੇ। ਇੱਕ ਥਾਵੇਂ ਸੇਮ ਨਾਲੇ ਵਿੱਚ ਜਾਲ ਲਾ ਦਿੰਦੇ। ਮੱਛੀਆਂ ਜਾਲ ਨਾਲ ਟਕਰਾ ਕੇ ਉੱਪਰ ਨੂੰ ਜਾਂਦੀਆਂ। ਉਹ ਅੱਗੇ ਪਹਿਰਾ ਬਣਾ ਕੇ ਸੇਮ ਨਾਲੇ ਦੇ ਪਾਣੀ ਵਿੱਚ ਗੋਡੇ ਨਾਲ ਗੋਡਾ ਜੋੜ ਕੇ ਬਹਿ ਜਾਂਦੇ ਤੇ ਜਾਲ ਦੀਆਂ ਤਰਠੀਆਂ ਹੋਈਆਂ ਮੱਛੀਆਂ ਨੂੰ ਹੱਥਾਂ ਨਾਲ ਫੜ ਕੇ ਬਾਹਰ ਸੁੱਟਦੇ ਜਾਂਦੇ। ਉਹ ਤੇ ਖੈਰ ਬਾਊ ਬੰਦਾ ਸੀ, ਪਰ ਜੀਰੂ ਪੌਲੀ ਵੀ ਅੰਦਰ ਨਾ ਵੜਦਾ। ਉਹਨੂੰ ਡਰ ਲੱਗਦਾ ਸੀ, ਕਿਉਂ ਜੇ ਇੱਕ ਵਾਰੀ ਉਹਦੇ ਹੱਥ ਮੱਛੀ ਦੀ ਥਾਂ ਸੱਪ ਆ ਗਿਆ ਸੀ। ਦੂਜਿਆਂ ਨੂੰ ਪਾਣੀ ਦਿਆਂ ਸੱਪਾਂ ਤੋਂ ਡਰ ਨਹੀਂ ਲੱਗਦਾ ਸੀ। ਉਹ ਸੱਪਾਂ ਨੂੰ ਵੀ ਮੱਛੀਆਂ ਵਾਂਗ ਫੜ ਕੇ ਬਾਹਰ ਸੱਟ ਦਿੰਦੇ। ਜੀਰੂ ਕੰਢੇ ਉੱਤੇ ਮੱਛੀਆਂ ਜਮ੍ਹਾਂ ਕਰਦਾ ਤੇ ਸੱਪਾਂ ਨੂੰ ਮਾਰਦਾ ਰਹਿੰਦਾ ਤੇ ਖਾਲਦ ਦੀ ਡਿਊਟੀ ਚਾਕੂ ਨਾਲ ਉਹਨਾਂ ਦੇ ਪੇਟ ਚਾਕ ਕਰਨ ਦੀ ਹੁੰਦੀ। ਜਦੋਂ ਕਦੀ ਉਹ ਮੱਛੀਆਂ ਫੜਦੇ, ਸਾਰੇ ਪਿੰਡ ਵਿੱਚ ਮੱਛੀ ਦੀ ਵੜ ਜਿਹੀ ਹੋ ਜਾਂਦੀ। ਉਸ ਦੇ ਮਾੜੇ ਕੰਮੀ ਕਾਰਿਆਂ ਨੂੰ ਵੀ ਵੱਡੇ ਘਰਾਂ ਵਾਲਿਆਂ ਨੂੰ ਤੋਹਫਾ ਦੇਣ ਲਈ ਕੋਈ ਸ਼ੈ ਲੱਭ ਜਾਂਦੀ, ਕਿਉਂ ਜੇ ਮੱਛੀਆਂ ਫੜਨ ਵਾਲੇ ਬਹੁਤੇ ਮੁੰਡੇ ਕਮੀਆਂ ਦੇ ਹੀ ਹੁੰਦੇ। ਬਾਜ਼ੇ ਵੇਲੇ ਉਹ ਸਾਈਕਲਾਂ ਘੋੜੀਆਂ ਉੱਤੇ ਸਵਾਰ ਹੋ ਕੇ ਬੇਰ ਖਾਣ ਜਾਂਦੇ। ਬੇਰਾਂ ਲਈ ਕਈ ਪਿੰਡ ਤੇ ਜਲਾਰਾਂ ਮਸ਼ਹੂਰ ਸਨ। ਕਣਕਾਂ ਛੋਲਿਆਂ ਦੀ ਰੁੱਤ ਹੁੰਦੀ ਤੇ ਉਹ ਰਾਹ ਵਿੱਚ ਆਬੂ ਬੁੰਦੇ, ਹੌਲਾਂ ਖਾਂਦੇ। ਸਿਆਲ ਵਿੱਚ ਗੁੰਗਲੂ, ਮੂਲੀਆਂ ਤੇ ਗਾਜਰਾਂ ਪੱਟ ਕੇ ਖਾਂਦੇ, ਗੰਨੇ ਚੂਪਦੇ। ਜੇਠ ਹਾੜ ਦੀ ਰੁੱਤ ਹੁੰਦੀ ਤੇ ਖਖੜੀਆਂ ਹਦਵਾਣਿਆਂ ਦੀ ਸ਼ਾਮਤ ਆ ਜਾਂਦੀ। ਰਾਖੇ ਚੀਕ ਝਿਆੜਾ ਪਾਉਂਦੇ ਰਹਿੰਦੇ, ਉਹ ਖੋਹ ਤਰੋੜ ਕੇ ਨੱਸ ਜਾਂਦੇ।
ਫਿਰ ਵੱਡੀ ਨਹਿਰ ਵਿੱਚ ਠੰਡੇ ਕਰਕੇ ਖਾਂਦੇ, ਨਾਲੇ ਆਪੂ ਤਾਰੀਆਂ ਲਾਂਦੇ। ਪੁੱਠੀਆਂ ਛਾਲਾਂ ਤੇ ਲੰਮੀਆਂ ਟੁੱਬੀਆਂ ਮਾਰਦੇ। ਉਸ ਦੇ ਉਹ ਛੱਪੜ ਦੇ ਕੰਢੇ ਘਾਹ ਉੱਤੇ ਬੈਠੇ ਹੋਏ ਸਨ। ਖਾਲਦ ਉਹਨਾਂ ਨੂੰ 94 ਫਿਲਮ ਦੀ ਕਹਾਣੀ ਸੁਣਾ ਚੁੱਕਿਆ ਸੀ, ਜਿਹਦੇ ਸਾਰੇ ਗਾਉਣ ਜੀਰੂ ਪੌੜੀ ਤੇ ਮੀਆਂ ਅਬਦਲ ਨੂੰ ਯਾਦ ਸਨ, ਪਰ ਅੱਜ ਉਹ ਆਇਆ ਨਹੀਂ ਸੀ। ਮੁੱਦੇ ਮੱਛੀ ਆਖਿਆ, ਲਓ ਬਈ ਖਾਲਦ ਬਾਊ ਸਾਹਿਬ, ਐਦਕੀ ਇੱਕ ਵੱਖਰੀ ਕਿਸਮ ਦਾ ਸ਼ਿਕਾਰ ਨਿਕਲਿਆ ਜੇ। ਮੋਰਾਂ ਚਕੋਰਾਂ ਦਾ? ਖਾਲਦ ਦੱਸ ਕੇ ਪੁੱਛਿਆ। ਇਹੋ ਸਮਝੋ, ਚਾਲ ਮੋਰਾਂ ਦੀ, ਬੁਲਾਰਾ ਕੋਇਲ ਦਾ ਤੇ ਉਡਾਰੀ ਚਕੋਰ ਦੀ। ਕਿ ਕਹਾਣੀਆਂ ਪਿਆ ਪਾਉਂਦਾ ਹੈ? ਜੂਰੇ ਭੱਟੀ ਆਖਿਆ, ਸਿੱਧੀ ਗੱਲ, ਅੱਛਾ ਤੂੰ ਕਰ ਲੈ। ਮੁੱਦਾ ਰੁੱਸ ਗਿਆ, ਪਰ ਜੂਰੇ ਉਹਨੂੰ ਮਨਾਉਣ ਦੀ ਥਾਂ ਆਪੂ ਗੱਲ ਛੋ ਦਿੱਤੀ। ਆਖਣ ਲੱਗਾ, ਬਾਊ ਖਾਲਦ, ਬਾਗਾਂ ਵਾਲੀ ਪਿੰਡ ਕਦੀ ਗਿਆ ਏ? ਨਹੀਂ, ਪਰ ਪਤਾ ਏ। ਵੱਡੀ ਨਹਿਰ ਦੀ ਝਾਲ ਵੇਖੀ ਹੋਈ? ਆਹੋ, ਬਸ ਉੱਥੋਂ 2 ਕੋ ਅੱਗੇ ਨਹਿਰ ਤੋਂ ਹਟਾਵਾਂ ਪਿੰਡ ਵੀ ਬੜਾ ਸੋਹਣਾ ਹੈ। ਪਿੰਡ ਦਾ ਕੀ ਮਤਲਬ? ਉਹਨੇ ਪੁੱਛਿਆ। ਉੱਥੇ ਇੱਕ ਚੰਗਾ ਤਗੜਾ ਸੁਨਿਆਰਾ ਏ, ਵਲੀ ਮੁਹੰਮਦ, ਰੋਲਿਆਂ ਵਿੱਚ ਹਿੰਦੂਆਂ ਮੁਸਲਮਾਨ ਹੋਇਆ ਸੀ। ਆਹੋ, ਪਹਿਲਾਂ ਭਗਤ ਰਾਮ ਹੁੰਦਾ ਸੀ, ਸੁਣਿਆ ਹੈ ਬੜਾ ਚੰਗਾ ਕਾਰੀਗਰ ਸੁਨਿਆਰਾ ਏ। ਉਹਨੇ ਆਖਿਆ। ਉਹਨੇ ਇੱਕ ਟੋਂਬ ਗੜੀ ਏ, ਬੜੀ ਸੋਹਣੀ। ਮੁੱਦੇ ਆਖਿਆ। ਉਹਦੀ ਇੱਕ ਧੀ ਏ ਯਾਰ। ਜੂਰੇ ਆਖਿਆ, ਨਜਮਾ ਨਾਂ ਸੂ? ਨੱਜੀ ਆਖਦੇ ਨੇ। ਸੁਣਿਆ ਏ ਬੜੀ ਸੂਰਤ ਵਾਲੀ ਏ, ਜਿਹੜਾ ਵੇਖ ਲੈਂਦਾ ਏ ਸ਼ੁਦਾਈ ਹੋ ਜਾਂਦਾ ਏ। ਅਸੀਂ ਵੀ ਆਉਣਾ ਚਾਹੁੰਦੇ ਹਾਂ। ਅੱਗੇ ਨਹੀਂ ਹੋ? ਖਾਲਦ ਆਖਿਆ। ਬੜੀਆਂ ਧੁੰਮਾਂ ਨੇ ਉਹਦੀਆਂ। ਜੂਰੇ ਆਖਿਆ, ਪੈਰੋਂ ਸ਼ਹਿਰ ਪੜ੍ਹਨ ਜਾਂਦੀ ਸੀ ਬੁਰਕਾ ਪਾ ਕੇ ਆਪਣੇ ਤਾਂਗੇ ਵਿੱਚ, ਪਰ ਫੇਰ ਵੀ ਪਿੱਛੇ ਮੁੰਡਿਆਂ ਦਾ ਅੱਜੜ ਲੱਗ ਜਾਂਦਾ। ਉਹਨਾਂ 10ਵੀਂ ਵਿੱਚ ਸਕੂਲੋਂ ਉਠਾ ਲਈਏ, ਨਹੀਂ ਤੇ ਉਹਨੂੰ ਕਿਸੇ ਚੁੱਕ ਲੈ ਜਾਣਾ ਸੀ। ਕਿਸੇ ਵੇਖੀਏ? ਵੇਖੀ ਤੇ ਨਹੀਂ, ਮੁੱਦੇ ਮਾਛੀ ਆਖਿਆ, ਪਰ ਸੁਣਿਆ ਬਹੁ ਕੁਝ ਏ। ਉਹ ਸੁਣੀ ਸੁਣਾਈ ਉੱਤੇ ਬਹੁਤਾ ਇਤਬਾਰ ਨਹੀਂ ਕਰੀਦਾ, ਉਹਨੇ ਮੱਤ ਦਿੱਤੀ। ਐਸੇ ਲਈ ਤੇ ਆਪੂ ਵੇਖਣਾ ਚਾਹੁੰਦੇ ਹਾਂ। ਜੂਰੇ ਭੱਟੀ ਆਖਿਆ। ਕਿਸ ਤਰ੍ਹਾਂ? ਨੇਜ਼ੇ ਵਾਲੇ ਜਾਦੂ ਮੋਚੀ ਦੀ ਭੈਣ ਸਕੀਨਾ ਉਸ ਪਿੰਡ ਦੀ ਵਿਆਹੀ ਹੋਈ ਏ ਤੇ ਉਹਦੀ ਨੌਕਰਾਣੀ ਏ, ਉਹ ਜਿਹਨੂੰ ਤਿੱਲੇ ਦੀ ਤਾਰ ਆਖਦੇ ਹੁੰਦੇ ਸਨ। ਜੀਰੂ ਆਖਿਆ। ਛੱਡੋ ਪਰਾਂ। ਉਹਨੇ ਆਖਿਆ, ਕੋਈ ਹੋਰ ਗੱਲ ਕਰੋ। ਚਲੋ ਫਿਰ ਨਹਿਰਪੁਰ ਚਲੀਏ। ਉੱਥੇ ਮਿੱਟੀ ਪੱਟਣ ਵਾਲੀ ਮਸ਼ੀਨ ਆਈ ਹੋਈ ਏ। ਬਸ਼ੀਰੂ ਲਿਲਾਰੀ ਪਹਿਲੀ ਵਾਰ ਬੋਲਿਆ। ਉਹਦਾ ਕੀ ਵੇਖਣਾ ਏ? ਬਾਗਾਂ ਵਾਲੀ ਚੱਲਨੇ ਆ। ਜੂਰੇ ਆਖਿਆ। ਬਾਗਾਂ ਵਾਲੀ ਦੇ ਮੁੰਡੇ ਪਾਗਲ ਹੋਏ ਫਿਰਦੇ ਨੇ। ਮੁੱਦੇ ਆਖਿਆ। ਉਹਦੇ ਪਰੋਂ ਕਈ ਲੜਾਈਆਂ ਵੀ ਹੋ ਚੁੱਕੀਆਂ ਨੇ। ਫੇਰ ਤੇ ਬਿਲਕੁਲ ਨਹੀਂ ਜਾਣਾ ਚਾਹੀਦਾ। ਖਾਲਦ ਆਖਿਆ। ਆਹੋ ਜੀ। ਜੂਰੇ ਆਖਿਆ, ਲਾਹੌਰ ਵਿੱਚ ਇੱਕ ਤੋਂ ਵੱਧ ਇੱਕ ਸੋਹਣੀ ਕੁੜੀ ਏ, ਆਮ ਲੱਗੀਆਂ ਫਿਰਦੀਆਂ ਨੇ। ਅਨਾਰਕਲੀ ਵਿੱਚ ਹੜ ਆਇਆ ਹੁੰਦਾ ਹੈ ਸੋਹਣੀਆਂ ਕੁੜੀਆਂ ਦਾ। ਤੇਰੇ ਆਪਣੇ ਕਾਲਜ ਵਿੱਚ ਬੜੀਆਂ ਹੋਣਗੀਆਂ, ਰੋਜ਼ ਵੇਖਦਾ ਹੈ। ਸਾਡੀ ਵਾਰੀ ਛੱਡੋ ਖੇੜਾ। ਇਹੋ ਜਿਹੀ ਇੱਕ ਵੀ ਨਹੀਂ ਹੋਣੀ, ਕੱਚੀ ਗੰਦਲ ਵਰਗੀ। ਮੁੱਦੇ ਆਖਿਆ। ਲਓ, ਮੀਆਂ ਅਬਦਲ ਵੀ ਆ ਗਿਆ ਏ, ਸਾਡਾ ਇੱਕ ਵੋਟ ਹੋਰ ਵੱਧ ਗਿਆ। ਜੂਰੇ ਆਖਿਆ। ਮੀਆਂ ਅਬਦਲ ਆਉਂਦਿਆਂ ਪੁੱਛਿਆ, ਕੀ ਸਲਾਹ ਬਣੀ ਏ? ਇਹ ਨਹੀਂ ਮੰਨਦਾ। ਜੀਰੂ ਦੱਸਿਆ। ਉਹ ਬੇਵਕੂਫੋ, ਉਹ ਕੋਈ ਫਿਲਮ ਜਾਂ ਥੀਏਟਰ ਹੈ ਵੀ ਰਲ ਕੇ ਵੇਖਣ ਜਾਈਏ? ਫਰਜ਼ ਕਰੋ ਸਾਡੇ ਵਿੱਚੋਂ ਕਿਸੇ ਦਾ ਉਹਦੇ ਨਾਲ ਵਿਆਹ ਹੋ ਜਾਏ ਤੇ ਫੇਰ ਤੇ ਮੌਜਾਂ ਨੇ। ਜੀਰੂ ਪੌੜੀ ਆਖਿਆ। ਦਰਸ਼ਨ ਕਰਨ ਨੂੰ ਦੂਰ ਨਹੀਂ ਜਾਣਾ ਪਿਆ ਕਰੇਗਾ। ਫਿੱਟੇ ਮੂੰਹ। ਉਹਨੇ ਆਖਿਆ। ਫੇਰ ਉਹ ਤੇਰੀ ਬਰਜਾਈ ਲੱਗੇਗੀ। ਤੇਰੀ ਲੱਗੇ ਸ਼ਾਲਾ, ਮੇਰੀ ਕਿਉਂ? ਜੀਰੂ ਇਤਜਾਜ ਕੀਤਾ। ਗੱਲ ਤੇ ਠੀਕ ਏ। ਜੂਰਾ ਭੱਟੀ ਕਿਸੇ ਸੋਚ ਵਿੱਚ ਪੈ ਗਿਆ। ਵਿਆਹ ਕਿਸੇ ਦਾ ਨਹੀਂ ਹੋਣ ਲੱਗਾ। ਮੁੱਦੇ ਆਖਿਆ। ਸੁਨਿਆਰੇ ਪੁੱਜਦੇ ਬੰਦੇ ਨੇ, ਬਿਰਾਦਰੀ ਤੋਂ ਬਾਹਰ ਨਹੀਂ ਕਰਨਗੇ। ਅਸਾਂ ਤੇ ਬਸ ਇੱਕ ਨਜ਼ਰ ਵੇਖਣੀ ਏ। ਵੇਖ ਕੇ ਕੀ ਕਰੋਗੇ? ਉਹਨੇ ਆਖਿਆ। ਜਿਹੜੇ ਪਿੰਡ ਨਾ ਜਾਣਾ ਹੋਵੇ ਉਹਦਾ ਰਾਹ। ਅਸਾਂ ਉਹਦੇ ਪਿੰਡ ਜ਼ਰੂਰ ਜਾਣਾ ਹੈ। ਜੂਰੇ ਆਖਿਆ। ਰੱਬ ਦੀ ਕੁਦਰਤ ਵੇਖਣੀ ਚਾਹੀਦੀ ਏ। ਮੁੱਦੇ ਆਖਿਆ। ਮੀਆਂ ਅਬਦਲ ਗਾਉਂ ਕੇ ਆਖਿਆ। ਚਲੋ ਲੈਲਾਤੁਲ ਕਦਰ ਦੀ ਕਰੋ ਜ਼ਿਆਰਤ, ਵਾਰਿਸ ਸ਼ਾਹ ਏ ਕਮ ਸਵਾਬ ਦਾ ਜੀ। ਰਾਣ ਦੇ ਮੀਆਂ। ਜੂਰੇ ਆਖਿਆ। ਮੈਂ ਕੱਲਾ ਜਾਵਾਂਗਾ ਕਿਸੇ ਵੇਲੇ। ਕੀ ਇਰਾਦੇ ਨੇ ਤੇਰੇ? ਮੁੱਦਾ ਫਿਕਰਮੰਦ ਹੋ ਗਿਆ। ਪਹਿਲੋਂ ਵੇਖ ਲਵਾਂ ਫੇਰ ਦੱਸਾਂਗਾ। ਅਸੀਂ ਵੇਖਦੇ ਨਹੀਂ, ਪਰ ਸਾਨੂੰ ਨਾਲ ਲੈ ਚੱਲੀ। ਜੀਰੂ ਪੌੜੀ ਆਖਿਆ। ਲੁਗਾਠਾਂ ਆਲੂਚੇ ਖਾਵਾਂਗੇ, ਸੁਣਿਆ ਬੜੇ ਬਾਗ ਨੇ, ਪਰ ਉੱਥੇ ਜਾਵਾਂਗੇ ਕਿੱਦੇ ਕੋਲ? ਮੁੱਦੇ ਪੁੱਛਿਆ। ਤਿੱਲੇ ਦੀ ਤਾਰ ਦੇ ਘਰ। ਬਸ਼ੀਰੂ ਲਿਲਾਰੀ ਆਖਿਆ। ਆਪਣੇ ਪਿੰਡ ਦੀ ਧੀ ਭੈਣ ਏ, ਪਿੰਡ ਕੋਲ ਜਾ ਕੇ ਜੀਰੂ ਨੂੰ ਮਿਰਗੀ ਪੈ ਜਾਏਗੀ, ਉਹਨੂੰ ਚੁੱਕ ਕੇ ਉਹਦੇ ਘਰ ਲੈ ਜਾਵਾਂਗੇ। ਦੱਸਾਂਗੇ ਸ਼ਿਕਾਰ ਕਰਨ ਜਾਂਦੇ ਸਾਂ ਕਿ ਇਹਨੂੰ ਮਿਰਗੀ ਪੈ ਗਈ ਏ। ਆਹੋ,
ਜਿੰਨਾ ਚਿਰ ਆਖੋਗੇ ਪਈ ਰਵੇਗੀ, ਪਰ ਜੇ ਸੱਚੀ ਮੁੱਚੀ ਪੈ ਗਈ ਤੇ ਫੇਰ? ਜੀਰੂ ਪੋਲੀ ਆਖਿਆ। ਤੁਹਾਨੂੰ ਪਤਾ ਹੈ ਨਾ, ਮੈਨੂੰ ਕਦੀ ਕਦੀ ਪੈ ਜਾਂਦੀ ਏ। ਤੈਨੂੰ ਜੁੱਤੀ ਸੁੰਘਾਵਾਂਗੇ, ਬਸ਼ੀਰੂ ਲਿਲਾਰੀ ਆਖਿਆ। ਤੂੰ ਉੱਠ ਖਲੋਵੀਂ। ਯਾਰ ਤੂੰ ਨਾ ਸੁੰਘਾਏ, ਜੀਰੂ ਆਖਿਆ। ਤੇਰੀ ਜੁੱਤੀ ਵਿੱਚੋਂ ਬੜੀ ਬੋ ਹੁੰਦੀ ਏ। ਮੈਂ ਹੋਰ ਗੱਲ ਸੋਚ ਰਿਹਾ, ਜੂਰੇ ਭੱਟੀ ਆਖਿਆ। ਸੁਣਿਆ ਏ ਟੂੰਬਾਂ ਸ਼ੂੰਬਾਂ ਉਹੀ ਧੋਂਦੀ ਏ, ਕਿਉਂ ਨਾ ਬੇਬੇ ਦੀਆਂ ਟੂੰਬਾਂ ਧੁਆਣ ਲੈ ਚਲੀਏ? ਇਹ ਤੇ ਠੀਕ ਏ, ਮੂਦੇ ਆਖਿਆ। ਪਰ ਤੇਰੀ ਬੇਬੇ ਟੂੰਬਾਂ ਦੇ ਦੇਵੇਗੀ? ਆਹੋ, ਮੈਂ ਰਾਜ਼ੀ ਕਰ ਲਵਾਂਗਾ ਸੂ। ਤੂੰ ਆਪਣੇ ਪਿਓ ਵਾਲਾ ਕੰਮ ਤੇ ਨਹੀਂ ਕਰੂ? ਮੂਦੇ ਆਖਿਆ। ਚਾਚੇ ਸ਼ੇਰ ਕੀ ਕੀਤਾ ਏ? ਬਸ਼ੀਰੂ ਲਿਲਾਰੀ ਪੁੱਛਿਆ। ਮੇਰਾ ਪਿਓ ਬੜਾ ਸ਼ੀਂ ਜਵਾਨ ਸੀ, ਜਵਾਨੀ ਵਿੱਚ ਬੜੇ ਮਰ ਕੇ ਮਾਰੇ ਸੂ, ਤਾਂ ਹੀ ਤੈਨੂੰ ਕੰਜਰਾਂ ਵੱਲ ਗਾਉਣ ਸੁਣਨ ਜਾਣ ਤੋਂ ਨਹੀਂ ਰੋਕਦਾ, ਮੀਆਂ ਅਬਦਲ ਆਖਿਆ। ਉਹ ਤੇ ਕੁਝ ਨਹੀਂ ਆਖਦਾ, ਪਰ ਭਾ ਮਨਸੂਰ ਪਤਾ ਨਹੀਂ ਇਹ ਸਾਧੂ ਸਾਡੇ ਘਰ ਕਿਉਂ ਜੰਮ ਪਿਆ ਹੈ। ਉਹ ਵੱਡਾ ਏ, ਇਸ ਲਈ ਉਹ ਨਹੀਂ ਤੂੰ ਉਹਨਾਂ ਦੇ ਘਰ ਜੰਮਿਆ ਹੈ। ਯਾਰ ਇਮਾਨ ਨਾਲ ਮੈਨੂੰ ਪਤਾ ਹੁੰਦਾ ਪਈ ਇਹੋ ਜਿਹੇ ਭਰਾ ਭਰਜਾਈ ਹੋਣਗੇ ਤੇ ਮੈਂ ਕਿਧਰੇ ਹੋਰ ਜੰਮ ਪੈਂਦਾ। ਕੁੱਬੇ ਜੁਲਾਏ ਦੇ ਘਰ, ਮੂਦੇ ਆਖਿਆ। ਵਿਚਾਰਾ ਬੇਔਲਾਦ ਨਾ ਰਹਿੰਦਾ। ਫਿੱਟੇ ਮੂੰਹ ਤੇਰਾ, ਜੂਰੇ ਆਖਿਆ। ਤੈਨੂੰ ਮੇਰੇ ਜੰਮਣ ਲਈ ਉਹਦਾ ਹੀ ਘਰ ਲੱਭਾ ਏ। ਇਹ ਤੂੰ ਕੁੱਬੇ ਜੁਲਾਏ ਦੇ ਘਰ ਕਿਉਂ ਅੱਪੜ ਗਿਆ ਹੈ, ਮੂਦਿਆ? ਖਾਲਿਦ ਪੁੱਛਿਆ। ਇਹ ਇਹਦੇ ਕੋਲੋਂ ਪੁੱਛੋ, ਮੂਦੇ ਆਖਿਆ। ਮੈਂ ਦੱਸਣਾ, ਜੂਰੇ ਆਖਿਆ। ਇਹਦੇ ਵਿੱਚ ਲੁਕਾਉਣ ਵਾਲੀ ਕੀ ਗੱਲ ਏ? ਉਹਨੇ ਸਿਗਰਟ ਦਾ ਸੂਟਾ ਲਾ ਕੇ ਝਾੜਿਆ ਤੇ ਆਖਣ ਲੱਗਾ। ਬੇਬੇ ਨਾਲ ਵਿਆਹ ਤੋਂ ਪਹਿਲਾਂ ਪਿਓ ਵੱਡੇ ਪਿੰਡ ਦੀ ਇੱਕ ਮਿਰਾਸਣ ਕੱਢ ਲਿਆ ਸੀ। ਮੇਰਾ ਦਾਦਾ ਜਿਉਂਦਾ ਸੀ, ਉਸ ਬਾਹੀਂ ਵਾਪਸ ਕਰਾ ਦਿੱਤੀਆਂ। ਕੁੱਬਾ ਥੁੜਿਆ ਹੋਇਆ ਸੀ, ਉਹਨੇ ਮਿਰਾਸਣ ਨਾਲ ਨਿਕਾਹ ਕਰ ਲਿਆ, ਪਰ ਬੇਔਲਾਦ ਏ, ਮੂਦੇ ਆਖਿਆ। ਚਾਚੇ ਔਲਾਦ ਜੋਗੀ ਛੱਡੇ ਹੀ ਨਹੀਂ ਹੋਣਾ, ਜੀਰੂ ਬੇਵਕੂਫੀ ਤੇ ਲੜਾਈ ਸਹਿੜਨ ਵਾਲੀ ਗੱਲ ਕੀਤੀ, ਪਰ ਜੂਰਾ ਹੱਸਣ ਲੱਗ ਪਿਆ, ਜਿਵੇਂ ਉਹਦੇ ਪਿਓ ਦੀ ਤਾਰੀਫ ਹੋ ਰਹੀ ਹੋਵੇ। ਹੁਣ ਸਮਝ ਆਈ ਜੇ, ਮੂਦੇ ਆਖਿਆ, ਭਈ ਮੈਂ ਕਿਉਂ ਇਹਨੂੰ ਕੁੱਬੇ ਦੇ ਘਰ ਜੰਮਣ ਲਈ ਆਖਿਆ ਸੀ। ਉਹ ਮਿਰਾਸਣ ਵੀ ਤੇ ਇਹਦੀ ਕੁਝ ਲੱਗਦੀ ਏ। ਕੀ ਲੱਗਦੀ ਏ? ਜੂਰੇ ਪੁੱਛਿਆ। ਮੂਦਾ ਸੋਚ ਵਿੱਚ ਪੈ ਗਿਆ। ਬੜਾ ਔਖਾ ਸਵਾਲ ਸੀ। ਮੈਂ ਸੋਚ ਰਿਹਾ, ਖਾਲਿਦ ਆਖਿਆ। ਮਿਰਾਸਣ ਸੋਹਣੀ ਹੋਵੇਗੀ, ਤੇਰੇ ਪਿਓ ਨੂੰ ਪਸੰਦ ਵੀ ਹੋਵੇਗੀ, ਫਿਰ ਉਹਨੇ ਨਿਕਾਹ ਕਿਉਂ ਨਾ ਕਰ ਲਿਆ? ਨਿਕਾਹ ਤੇ ਨਹੀਂ ਕਰ ਸਕਦਾ ਸੀ ਨਾ ਪਿਓ, ਜੂਰੇ ਆਖਿਆ। ਅਸੀਂ ਭੱਟੀ ਰਾਜਪੂਤ, ਉਹ ਮਿਰਾਸਣ। ਅੱਗੋਂ ਬਾਲ ਵੀ ਹੋ ਪੈਂਦੇ ਨੇ, ਜਦ ਨੂੰ ਲੀਕ ਤੇ ਕੋਈ ਨਹੀਂ ਲਵਾਉਂਦਾ ਨਾ। ਉਦਾਲੇ ਨਾਲ ਲੀਕ ਨਹੀਂ ਲੱਗਦੀ। ਉਹ ਤੇ ਮਰਦਾਂ ਵਾਲਾ ਕੰਮ ਹੈ, ਜੂਰੇ ਆਖਿਆ। ਜੇ ਮੈਨੂੰ ਭਾ ਦਾ ਡਰ ਨਾ ਹੋਵੇ ਤੇ ਮੈਂ ਵੀ ਨੱਜੀ ਸੁਨਿਆਰੀ। ਸੋਹਣਿਆਂ ਚੀਜ਼ਾਂ ਵੇਖਣ ਲਈ ਆਉਂਦੀਆਂ ਨੇ, ਵਜਾਉਣ ਲਈ ਨਹੀਂ, ਮੀਆਂ ਅਬਦਲ ਮੱਤ ਦਿੱਤੀ। ਕੁੜੀਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਏ। ਅਖੇ ਫੁੱਲ ਅੱਗ ਦੇ ਵਿੱਚ ਨਾ ਸਾੜੀਏ ਜੀ। ਅੱਛਾ ਚਲੋ ਵੇਖੀਏ ਤੇ ਸਹੀ, ਮੂਦੇ ਆਖਿਆ। ਕਿਵੇਂ ਦਾ ਫਲ ਏ? ਸਾਰੇ ਚਲੋ, ਸਾਰੇ ਵੇਖੋ। ਜੂਰੇ ਕਿਹੜੀ ਮੋਹਰ ਲਾਈ ਹੋਈ ਏ? ਮੈਂ ਨਹੀਂ ਜਾਣਾ, ਖਾਲਿਦ ਆਖਿਆ। ਤੁਹਾਡੇ ਇਹੋ ਜਿਹੇ ਇਰਾਦੇ ਨੇ? ਨਹੀਂ ਬਾਊ, ਫਿਕਰ ਨਾ ਕਰ, ਅਸੀਂ ਅਜੀ ਕੋਈ ਗੱਲ ਨਹੀਂ ਕਰਾਂਗੇ, ਜੂਰੇ ਆਖਿਆ। ਟੂੰਬਾਂ ਧੋਵਾਂਗੇ ਤੇ ਸਿਰਫ। ਸਾਡੇ ਘਰ ਕੋਈ ਟੂੰਬ ਹੁੰਦੀ ਤੇ ਮੈਂ ਵੀ ਲੈ ਜਾਂਦਾ, ਜੀਰੂ ਹੋਕਾ ਭਰ ਕੇ ਆਖਿਆ। ਮੈਂ ਨਹੀਂ ਜਾ ਸਕਦਾ, ਖਾਲਿਦ ਆਖਿਆ। ਚੱਲਾਂਗੇ ਤੇ ਸਾਰੇ, ਨਹੀਂ ਤੇ ਕੋਈ ਨਹੀਂ, ਮੀਆਂ ਅਬਦਲ ਆਖਿਆ। ਸਾਰੇ ਹੀ ਚੱਲਾਂਗੇ ਮੀਆਂ, ਇਤਵਾਰ ਨੂੰ ਤਿਆਰ ਰਵਿਆ ਜੇ, ਜੂਰੇ ਆਖਿਆ। ਪਰ ਇਤਵਾਰ ਨੂੰ ਬਸ਼ੀਰੂ ਲਿਲਾਰੀ ਨੂੰ ਕੰਬਣੀ ਨਾਲ ਤਾਪ ਚੜ ਗਿਆ ਤੇ ਤੀਫੇ ਦੀ ਸ਼ਿਕਾਇਤ ਉੱਤੇ ਮੀਆਂ ਅਬਦੁਲ ਨੂੰ ਵੱਡੇ ਮੀਆਂ ਹੋਰਾਂ ਆਖਿਆ, ਜੇ ਤੂੰ ਅੱਜ ਪੈਰ ਬਾਹਰ ਧਰਿਆ ਤੇ ਤੇਰੀਆਂ ਟੰਗਾਂ ਬੰਨ੍ਹ ਦਿਆਂਗਾ। ਹੁਣ ਉਹ ਚਾਰ ਰਹਿ ਗਏ ਸਨ। ਜੂਰਾ ਭੱਟੀ ਤੇ ਮੂਦਾ ਮੱਛੀ ਇੰਜ ਤਿਆਰ ਹੋ ਕੇ ਆਏ ਸਨ ਜਿਵੇਂ ਬਾਗਾਂ ਵਾਲੀ ਨਹੀਂ, ਮਿਰਜ਼ੇ ਦੀ ਜੰਝ ਨਾਲ ਚੱਲੇ ਹੋਣ। ਬਾਗਾਂ ਵਾਲੀ ਬੜਾ ਸੋਹਣਾ ਪਿੰਡ ਸੀ। ਇੰਜ ਲੱਗਦਾ ਕਿਸੇ ਮਾਹਿਰ ਕਾਰੀਗਰ ਨਕਸ਼ਾ ਬਣਾ ਕੇ ਵਸਾਇਆ ਹੈ। ਖੁੱਲੀਆਂ ਗਲੀਆਂ ਜਿਨ੍ਹਾਂ ਵਿੱਚੋਂ ਦੋ ਗੱਡੇ ਲੰਘ ਸਕਣ, ਹਰ ਬੂਹੇ ਤੀਕ ਤਾਂਗਾ ਪੜ ਸਕੇ। ਸ਼ਹਿਰ ਦੀ ਸਰਕੂਲਰ ਜਾਂ ਰਿੰਗ ਰੋਡ ਵਾਂਗੂ ਪਿੰਡ ਦੇ ਚੁਫੇਰੇ ਘੁੰਮਦੀ ਇੱਕ ਵੱਡੀ ਗਲੀ। ਪਿੰਡ ਦੇ ਨਾਲ ਨਾਲ ਅਮਰੂਦਾਂ, ਅੰਬਾਂ, ਜਾਮਨੂਆਂ ਤੇ ਮਾਲਟਿਆਂ, ਸੰਤਰਿਆਂ ਦੇ ਬਾਗ, ਘਰ ਘਰ ਟਾਹਲੀਆਂ, ਦਰੇਕਾਂ ਤੇ ਬਕੈਣਾ। ਵੱਡੀ ਮਸੀਤ ਦੇ ਉੱਚੇ ਤੇ ਸੋਹਣੇ ਮੁਨਾਰੇ। ਵੱਡੇ ਪਿੰਡ ਵੱਲੋਂ ਆਉਣ ਵਾਲੀ ਸੜਕ ਭਾਵੇਂ ਕੱਚੀ ਸੀ ਪਰ ਖੁੱਲ੍ਹੀ ਤੇ ਹਮਵਾਰ। ਇੱਕ ਵੱਡਾ ਪੱਕਾ ਡੇਰਾ, ਨਲਕਾ ਲੱਗਾ ਹੋਇਆ। ਕੁਝ ਬੰਦੇ ਦਰੀ ਵਿਛਾ ਕੇ ਪਾਸ਼ਾ ਖੇਡਦੇ ਪਏ ਸਨ, ਦੂਜੇ ਹੁੱਕਾ ਪੀਂਦੇ ਮੂਹੜਿਆਂ ਉੱਤੇ ਬਹਿ ਕੇ ਵੇਖਦੇ ਪਏ ਸਨ। ਨਾਲ ਇੱਕ ਤਲਾਅ ਵਰਗਾ ਛੱਪੜ, ਜਿਹਦੇ ਕੰਢੇ ਪੱਕੇ, ਸਗੋਂ ਥਾਂ ਥਾਂ 'ਤੇ ਪੌੜੀਆਂ ਬਣੀਆਂ ਹੋਈਆਂ, ਜਿਨ੍ਹਾਂ ਉੱਤੇ ਬਹਿ ਕੇ ਬੀਬੀਆਂ ਕੱਪੜੇ ਧੋਂਦੀਆਂ ਪਈਆਂ।
ਉਹਨਾਂ ਚਾਂਦੇ ਮੋਚੀ ਦੇ ਘਰ ਦਾ ਪਤਾ ਪੁੱਛਿਆ ਤੇ ਡੇਰੇ ਵਿੱਚੋਂ ਇੱਕ ਕੰਮੀ ਕਿਸਮ ਦਾ ਬੰਦਾ ਉਹਨਾਂ ਦੇ ਨਾਲ ਟੁਰ ਪਿਆ। ਇਹ ਇੱਕ ਨਿੱਕਾ ਜਿਹਾ 2 ਕਮਰਿਆਂ ਦਾ ਮਕਾਨ ਸੀ। ਸੌੜਾ ਜਿਹਾ ਵਿਹੜਾ, ਬੂਹੇ ਕੋਲ ਇੱਕ ਢਾਰਾ ਜਿੱਥੇ ਮੋਚੀਆਂ ਦੀ ਸਿਲ ਤੇ ਔਜ਼ਾਰ ਪਏ ਹੋਏ ਸਨ। ਸਕੀਨਾ ਮੋਚਣ ਪੇਕੇ ਪਿੰਡ ਦੇ ਮੁੰਡਿਆਂ ਨੂੰ ਵੇਖ ਕੇ ਪਹਿਲੋਂ ਹੱਸੀ, ਫਿਰ ਅੰਦਰੇ ਅੰਦਰੇ ਰੋ ਪਈ। ਘਰ ਵਿੱਚ ਦਾਣਾ ਨਾ ਫੱਕਾ, ਕੋਲ ਪੈਸਾ ਨਾ ਟੱਕਾ। ਰਾਤੀ ਉਹਨੇ ਪੱਲੀ ਦਾ ਸਾਗ ਰਿੱਧਾ ਸੀ, ਉਹਦੇ ਨਾਲ ਉਹਨਾਂ ਰੋਟੀ ਲਾ ਕੇ ਨਾਸ਼ਤਾ ਕੀਤਾ ਸੀ। ਦੁਪਹਿਰ ਵੇਲੇ ਲਈ ਗੰਢੇ ਦੀ ਚਟਣੀ ਸੀ ਜਾਂ ਫਿਰ ਮੰਗਵੀਂ ਲੱਸੀ। ਰੋਟੀਆਂ ਵੀ ਉਹ ਮਿਆਣਿਆਂ ਤੇ ਮਾਛੀਆਂ ਕੋਲੋਂ ਉਧਾਰ ਲਿਆਉਂਦੇ ਸਨ। ਐਸ ਰੁੱਤੇ ਜਿਹਨੂੰ ਲੋਕੀ 13ਵਾਂ ਮਹੀਨਾ ਆਖਦੇ, ਹਰ ਘਰ ਕਣਕ ਵੱਲੋਂ ਥੁੜਿਆ ਹੁੰਦਾ। ਜ਼ਮੀਨਦਾਰਾਂ ਚੰਗਾ ਭਾਵ ਵੇਖ ਕੇ ਵੇਚ ਛੱਡੀ ਹੁੰਦੀ, ਕਮੀਆਂ ਦੀ ਮੁੱਕ ਗਈ ਹੁੰਦੀ, ਬੜੋਲੇ ਖਾਲੀ ਹੋ ਜਾਂਦੇ। ਬਹੁਤਾ ਜ਼ੋਰ ਚੌਲਾਂ 'ਤੇ ਹੁੰਦਾ। ਕਣਕ ਦੀ ਨਵੀਂ ਫਸਲ ਆਉਣ ਵਿੱਚ ਅਜੇ ਮਹੀਨਾ ਡੂਢ ਹੁੰਦਾ। ਪਹਿਲਾਂ ਸੱਤੂ ਛੱਤੂ ਕੁਝ ਦਿਹਾੜੇ ਕੱਢਦੇ, ਫੇਰ ਸਿੱਟੇ ਕੁੱਟ ਕੇ ਡੰਗ ਟਪਾਏ ਜਾਂਦੇ, ਪਰ ਕਮੀਆਂ ਸੇਪੀਆਂ ਨੂੰ ਸਿਰਫ ਬੋਲ ਵੇਲੇ ਕੁਝ ਲੱਭਦਾ। ਚਾਂਦਾ ਘਰ ਨਹੀਂ ਸੀ, ਚੌਧਰੀਆਂ ਦੀ ਕੋਈ ਬੁੱਤੀ ਕੱਢਣ ਗਿਆ ਹੋਇਆ ਸੀ। ਉਹਨੇ ਲੱਸੀ ਪਾਣੀ ਦਿੱਤਾ ਤੇ ਸੋਚਣ ਲੱਗ ਪਈ ਕੀ ਕਰੇ। ਇੱਕ ਤੇ ਇੰਨੇ ਪ੍ਰਾਹੁਣੇ, ਉਹ ਵੀ ਪੇਕੇ ਪਿੰਡ ਦੇ, ਨਾਲੇ ਸਾਰੇ ਜਵਾਨ ਮੁੰਡੇ। ਉਹਦਾ ਘਰ ਵਾਲਾ ਕੀ ਸੋਚੇਗਾ? ਉਹ ਅੱਗੇ ਹੀ ਕੱਬਾ ਜਿਹਾ ਬੰਦਾ ਸੀ ਤੇ ਗੱਲ ਉੱਤੇ ਸੋਟਾ ਫੜ ਲੈਂਦਾ ਸੀ, ਪਰ ਉਹਦੀ ਅੱਧੀ ਮੁਸ਼ਕਿਲ ਉਸ ਵੇਲੇ ਆਸਾਨ ਹੋ ਗਈ ਜਦੋਂ ਜੂਰਾ ਭੱਟੀ ਸਾਈਕਲ ਦੇ ਕੈਰੀਅਰ ਉੱਤੋਂ ਚੌਲਾਂ ਦੀ ਗੱਡੀ ਚੁੱਕ ਲਿਆਇਆ। ਤੂੰ ਇਹ ਕੀ ਤਕਲੀਫ ਕੀਤੀ ਹੈ ਬਿਰਾ ਜੂਰਿਆ? ਉਹਨੇ ਉੱਤੋਂ ਵਾਲੀ ਨਾਰਾਜ਼ ਤੇ ਵਿੱਚੋਂ ਖੁਸ਼ ਹੋ ਕੇ ਆਖਿਆ। ਸਿਰਫ 4 ਟੋਪੇ ਨੇ, ਜੂਰੇ ਆਖਿਆ। ਬੇਬੇ ਕਹਿਣ ਲੱਗੀ, ਭੈਣਾਂ ਦੇ ਘਰ ਖਾਲੀ ਹੱਥ ਨਹੀਂ ਜਾਈਦਾ। ਮੂਦੇ ਤੇ ਜੀਰੇ ਪਰੇਸ਼ਾਨ ਹੋ ਕੇ ਖਾਲਦ ਵੱਲ ਵੇਖਿਆ। ਉਹਨੇ ਛੇਤੀ ਨਾਲ ਥੈਲੇ ਵਿੱਚੋਂ ਮਰੁੰਡਾ ਤੇ ਨੁਗਦੀ ਕੱਢ ਕੇ ਦਿੱਤੀ। ਇਹ ਤੇਰੇ ਬਾਲਾਂ ਲਈ, ਉਹਨੇ ਆਖਿਆ, ਸਾਡੇ ਸਾਰਿਆਂ ਵੱਲੋਂ। ਅਸੀਂ ਟੂੰਬਾਂ ਦੁਆਣ ਆਏ ਹਾਂ, ਜੂਰੇ ਦੱਸਿਆ, ਬੇਬੇ ਦੀਆਂ। ਟੂੰਬਾਂ ਦੁਆਣ ਏਡੀ ਦੂਰ? ਵੱਡਾ ਪਿੰਡ ਛੱਡ ਕੇ 4 ਜਣੇ ਰਲ ਕੇ? ਸਕੀਨਾ ਸੋਚ ਵਿੱਚ ਪੈ ਗਈ, ਪਰ ਮੂੰਹੋਂ ਕੁਝ ਨਾ ਬੋਲੀ। ਇਸ ਵੇਲੇ ਉਹਨੂੰ ਹੋਰ ਕੁਝ ਸੁਝਦਾ ਵੀ ਨਹੀਂ ਸੀ ਪਿਆ। ਉਹਨਾਂ ਦੇ ਲਿਆਂਦੇ ਚੌਲਾਂ ਨੂੰ ਹੀ ਤੜਕਾ ਲਾ ਕੇ ਪਕਾ ਵੀ ਲਵੇ ਤੇ ਸਲੂਣਾ ਕਿੱਥੋਂ ਲਿਆਵੇ। ਪਰ ਫੇਰ ਚਾਂਦਾ ਆ ਗਿਆ। ਸਾਰਿਆਂ ਉੱਠ ਕੇ ਮੁਸਾਫਾ ਕੀਤਾ, ਤਾਰਫ ਕਰਾਇਆ ਤੇ ਸਾਰੀ ਗੱਲ ਦੱਸੀ। ਚੱਲ ਬਈ ਚਾਂਦੇ, ਜੂਰੇ ਆਖਿਆ, ਸਾਨੂੰ ਸੁਨਿਆਰਿਆਂ ਵੱਲ ਲੈ ਚੱਲ। ਰੋਟੀ ਸ਼ੋਟੀ ਖਾ ਕੇ ਚੱਲਾਂਗੇ, ਚਾਂਦੇ ਆਖਿਆ, ਹੁਣੇ ਪੱਕ ਜਾਂਦੀ ਏ। ਰੋਟੀ ਅਸੀਂ ਖਾ ਕੇ ਆਏ ਹਾਂ, ਖਾਲਦ ਦੱਸਿਆ। ਮਰਦੀ ਸਕੀਨਾ ਜਿਉਂ ਪਈ। ਕਿੱਥੋਂ? ਘਰੋਂ ਰੱਜ ਕੇ ਟੁਰੇ ਹਾਂ, ਜੂਰੇ ਤਾਈਦ ਕੀਤੀ। ਸਕੀਨਾ ਨੂੰ ਵੀ ਨਾਲ ਲੈ ਚਲੀਏ, ਚਾਂਦੇ ਆਖਿਆ। ਟੂੰਬਾਂ ਜ਼ੇਵਰ ਦਾ ਮਸਲਾ ਹੈ, ਮੇਰੇ ਨਾਲੋਂ ਬਹੁਤਾ ਇਹਨੂੰ ਜਾਣਦੇ ਨੇ। ਘਰ ਵਿੱਚ ਬਾਲਾਂ ਕੋਲ ਕੌਣ ਰਵੇਗਾ? ਸਕੀਨਾ ਆਖਿਆ। ਮੈਂ, ਖਾਲਦ ਆਖਿਆ। ਜੂਰੇ ਤੋਂ ਸਿਵਾ ਸਾਰਿਆਂ ਉਹਦੇ ਵੱਲ ਕੌੜ ਨਾਲ ਤੱਕਿਆ, ਪਰ ਉਹਨੇ ਇਸ਼ਾਰਾ ਕੀਤਾ ਵੀ ਤੁਸੀਂ ਜਾਓ, ਮੈਂ ਅੱਗੇ ਨਹੀਂ ਜਾਣਾ। ਅੱਜ ਮੇਰਾ ਉਹਨਾਂ ਵੱਲ ਜਾਣਾ ਠੀਕ ਤੇ ਨਹੀਂ, ਸਕੀਨਾ ਆਖਿਆ, ਪਰ ਚਲੋ। ਕਿਉਂ ਕਿ? ਚਾਂਦੇ ਪੁੱਛਿਆ। ਉਹਨਾਂ ਦੀ ਕੁੜੀ ਨੱਜੀ ਦਾ ਇੱਕ ਤਵਾ ਮੇਰੇ ਕੋਲ ਸਫਾਈ ਕਰਦਿਆਂ ਟੁੱਟ ਗਿਆ ਹੈ। ਟੂੰਬਾਂ ਉਹ ਹੀ ਧੋਂਦੀ ਏ। ਨੱਜੀ ਦੇ ਨਾਂ ਉੱਤੇ ਸਾਰਿਆਂ ਦੇ ਕੰਨ ਖਲੋਤੇ। ਸਾਨੂੰ ਪਤਾ ਹੁੰਦਾ ਤੇ ਦੂਜਾ ਲਈ ਆਉਂਦੇ, ਜੀਰੂ ਪੌੜੀ ਆਖਿਆ। ਖਾਲਦ ਦੇ ਘਰ ਡੱਬਾ ਭਰਿਆ ਹੋਇਆ ਹੈ। ਆਹੋ, ਖਾਲਦ ਆਖਿਆ, ਮੈਨੂੰ ਦੱਸ ਕਿਹੜਾ ਰਿਕਾਰਡ ਸੀ, ਮੈਂ ਤੈਨੂੰ ਘੱਲ ਦਿਆਂਗਾ। ਘਰ ਨਾ ਹੋਇਆ ਤੇ ਲਿਆ ਦਿਆਂਗਾ। ਪੁੱਛੀ ਆਵਾਂਗੀ, ਸਕੀਨਾ ਆਖਿਆ, ਪਰ ਤੂੰ ਰਹਿਣ ਦੇ ਏਡੀ ਖੇਚਲ। ਤੂੰ ਪੁੱਛੀ ਆਵੀਂ, ਖਾਲਦ ਆਖਿਆ। ਤੁਸਾਂ ਸਾਰਿਆਂ ਕੀ ਕਰਨਾ ਜਾ ਕੇ? ਸਕੀਨਾ ਆਖਿਆ। ਭਾ ਜੂਰਾ ਨਾਲ ਚੱਲੇ। ਆਹੋ, ਜੂਰੇ ਆਖਿਆ, ਤੁਸੀਂ ਘਰ ਹੀ ਰਹੋ। ਮੂਦਾ ਤੇ ਜੀਰੂ ਜ਼ਿੱਚ ਹੋ ਕੇ ਰਹਿ ਤੇ ਪਏ, ਪਰ ਉਹਨਾਂ ਨੂੰ ਬੜੀ ਘੜਿਆਈ ਹੋ ਰਹੀ ਸੀ। ਫੇਰ ਮੂਦੇ ਆਖਿਆ, ਮੈਂ ਜ਼ਰਾ ਕਿਸੇ ਹੱਟੀ ਤੋਂ ਸਿਗਰਟ ਲੈ ਆਵਾਂ। ਉਹ ਟੁਰ ਗਿਆ ਤੇ ਉਹਨੂੰ ਜੀਰੂ ਪੌੜੀ ਉੱਤੇ ਤਰਸ ਆਉਣ ਲੱਗ ਪਿਆ। ਉਸ ਆਖਿਆ, ਤੂੰ ਵੀ ਸਿਗਰਟ ਲੈ ਟੁਰ ਜਾਣਾ ਸੀ। ਮੇਰੇ ਕੋਲ ਪੈਸੇ ਨਹੀਂ, ਜੀਰੂ ਆਖਿਆ। ਉਹ ਬੇਵਕੂਫਾ, ਖਾਲਦ ਆਖਿਆ। ਉਹ ਕੋਈ ਸੱਚੀ ਮੁੱਚੀ ਦੇ ਸਿਗਰਟ ਲੈਣ ਗਿਆ ਏ? ਹਲਾ, ਜੀਰੂ ਮੂੰਹ ਖੋਲ ਕੇ ਆਖਿਆ। ਇਹ ਗੱਲ ਏ। ਤੇ ਉਹ ਉੱਠ ਕੇ ਉਹਨਾਂ ਪਿੱਛੇ ਇੰਜ ਨੱਸਿਆ ਜਿਵੇਂ ਸ਼ਿਕਾਰੀ ਕੁੱਤਾ ਸਹਿ ਪਿੱਛੇ ਨੱਸਦਾ ਏ। ਵਲੀ ਮੁਹੰਮਦ ਸੁਨਿਆਰੇ ਦਾ ਪਹਿਲਾ ਨਾਂ ਭਗਤ ਰਾਮ ਸੀ। ਉਹ ਵੱਡੇ ਪਿੰਡ ਦੇ ਹਿੰਦੂਆਂ ਦਾ ਜਵਾਈ ਸੀ, ਪਰ ਨਾਂ ਦਾ ਹੀ ਭਗਤ ਨਹੀਂ ਸੀ। ਨੇਕ ਤੇ ਚੰਗਾ ਬੰਦਾ ਸੀ।
ਇਹ ਸਾਰਾ ਪਿੰਡ ਸਿੱਖਾਂ ਦਾ ਸੀ, ਉਹਦਾ ਇਕੱਲਾ ਘਰ ਹਿੰਦੂਆਂ ਦਾ। ਮੁਸਲਮਾਨ ਅਕਲੀਅਤ ਵਿੱਚ ਸਨ ਤੇ ਉਹਦਾ ਉਹਨਾਂ ਨਾਲ ਬੜਾ ਭਾਈਚਾਰਾ ਸੀ। ਨਿੱਕੇ ਹੁੰਦਿਆਂ ਤੋਂ ਉਹਦਾ ਮੁਸਲਮਾਨਾਂ ਯਾਰਾਂ ਬੇਲੀਆਂ ਨਾਲ ਉੱਠਣ ਬਹਿਣ ਸੀ ਤੇ ਉਹ ਵਿਆਹਾਂ ਸ਼ਾਦੀਆਂ ਉੱਤੇ ਉਹਨਾਂ ਨਾਲ ਵੱਡਾ ਗੋਸ਼ਤ ਵੀ ਖਾ ਲੈਂਦਾ, ਜਿਹਦੇ ਪਰ ਉਹਨੂੰ ਆਪਣੇ ਪਿਤਾ ਜੀ ਕੋਲੋਂ ਕਈ ਵਾਰੀ ਕੁੱਟ ਵੀ ਖਾਣੀ ਪੈਂਦੀ, ਪਰ ਉਹਨੂੰ ਮਾਸ ਚੰਗਾ ਲੱਗਦਾ ਸੀ। ਉਂਝ ਵੀ ਉਹਦੀਆਂ ਸਾਰੀਆਂ ਆਦਤਾਂ ਮੁਸਲਮਾਨ ਮੁੰਡਿਆਂ ਵਾਲੀਆਂ ਸਨ। ਉਹਨੇ ਪੀਰ ਸਾਹਿਬ ਕੋਲੋਂ ਦਮ ਕਰਾ ਕੇ ਗੁੜ ਵੀ ਖਾਧਾ ਸੀ, ਜਿਹਦੇ ਪਿੱਛੋਂ ਕਵਾਲੀਆਂ ਸੁਣਦਿਆਂ ਉਹਨੂੰ ਹਾਲ ਪੈਂਦਾ। ਫਿਰ ਉਹਦਾ ਵਿਆਹ ਹੋ ਗਿਆ। ਉਹਦੀ ਧਰਮ ਪਤਨੀ ਵੀ ਆਜ਼ਾਦ ਖਿਆਲ ਬੀਬੀ ਸੀ। ਫਿਰ ਉਹਦੇ ਪਿਤਾ ਜੀ ਨੂੰ ਇੱਕ ਫਿੱਟੇ ਹੋਏ ਸਿੱਖ ਚੌਧਰੀ ਕਾਰੇ ਉੱਤੇ ਟੂੰਬਾ ਨਾ ਬਣਾਉਣ ਉੱਤੇ ਛਵੀ ਮਾਰ ਕੇ ਮਾਰ ਛੱਡਿਆ ਤੇ ਮਫਰੂਰ ਹੋ ਗਿਆ। ਸਿੱਖ ਚੌਧਰੀਆਂ ਨਾਲ ਉਹਦਾ ਵੈਰ ਪੈ ਗਿਆ। ਉਹ ਜ਼ੋਰ ਵਾਲੇ ਸਨ, ਪਰ ਮਾੜੇ ਮੁਸਲਮਾਨਾਂ ਉਹਦੀ ਹਰ ਤਰ੍ਹਾਂ ਨਾਲ ਇਮਦਾਦ ਤੇ ਹਿਫਾਜ਼ਤ ਕੀਤੀ। ਰੌਲਿਆਂ ਵਿੱਚ ਉਹਦੇ ਟੱਬਰ ਨੂੰ ਵਲੇਵੇ ਸਮੇਤ ਗੱਡੀਆਂ ਉੱਤੇ ਲੱਦ ਕੇ ਕੈਂਪ ਪੜਾਉਣ ਲਈ ਟੁਰ ਪਏ। ਰਾਹ ਵਿੱਚ ਖੋਰੇ ਉਹਨੂੰ ਕੀ ਖਿਆਲ ਆਇਆ, ਉਹਨੇ ਆਖਿਆ, ਸਾਨੂੰ ਵਾਪਸ ਲੈ ਚੱਲੋ, ਅਸਾਂ ਹਿੰਦੁਸਤਾਨ ਨਹੀਂ ਜਾਣਾ, ਅਸੀਂ ਮੁਸਲਮਾਨ ਹੋ ਜਾਵਾਂਗੇ। ਹੁਣ ਉਹ ਪੰਜੇ ਵੇਲੇ ਦਾ ਨਿਮਾਜ਼ੀ ਤੇ ਪਰਹੇਜ਼ਗਾਰ ਬੰਦਾ ਸੀ। ਮੂੰਹ ਉੱਤੇ ਚਿੱਟੀ ਕਾਲੀ ਦਾੜੀ ਉਹਨੂੰ ਬੜੀ ਫੱਬਦੀ। ਇੱਕ ਧੀ ਤੇ 2 ਪੁੱਤਰ ਸਨ। ਪੁੱਤਰ ਉਹਦੇ ਨਾਲ ਆਪਣਾ ਜੱਦੀ ਪੁਸ਼ਤੀ ਕੰਮ ਕਰਦੇ ਸਨ। ਦੋਵਾਂ 5-5 4-4 ਜਮਾਤਾਂ ਪੜ੍ਹੀਆਂ ਸਨ। ਧੀ ਵੱਡੀ ਸੀ, ਉਹਨੂੰ ਪੜ੍ਹਾਈ ਦਾ ਸ਼ੌਕ ਸੀ। ਉਹਨਾਂ 10ਵੀਂ ਤੀਕ ਪੜ੍ਹਾਇਆ, ਪਰ ਫਿਰ ਸਕੂਲ ਛੁਡਾ ਦਿੱਤਾ, ਕਿਉਂ ਜੇ ਹੁਣ ਉਹ ਜਵਾਨ ਹੋ ਗਈ ਸੀ ਤੇ ਪੜ੍ਹਨ ਲਈ 4-5 ਕੋ ਦੂਰ ਮੰਡੀ ਦਰਿਆਬਾਦ ਜਾਣਾ ਪੈਂਦਾ ਸੀ। ਦੁਕਾਨ ਘਰ ਦੇ ਅੱਗੇ ਸੀ, ਜਿਵੇਂ ਘਰ ਦੀ ਬੈਠਕ ਹੋਵੇ। ਇੱਕ ਬੂਹਾ ਡਿਉੜੀ ਵੱਲ ਤੇ ਦੂਜਾ ਘਰ ਵਿੱਚ ਸੀ। ਘਰ ਦੇ ਵਿਹੜੇ ਵੱਲ ਇੱਕ ਨਿੱਕੀ ਜਿਹੀ ਬਾਰੀ, ਜਿਹਦੇ ਵਿੱਚ ਮੋਟੇ-ਮੋਟੇ ਕੰਦਲੇ ਲੱਗੇ ਹੋਏ। ਉਹ ਦੁਕਾਨ ਵਿੱਚ ਗਿਆ ਤੇ ਵਲੀ ਮੁਹੰਮਦ ਪਿੱਤਲ ਦੀ ਪਤਲੀ ਜਿਹੀ ਫੂਕਣੀ ਨਾਲ ਕਿਸੇ ਟੋਮ ਵਿੱਚ ਟਾਂਕਾ ਲਾਉਂਦਾ ਪਿਆ ਸੀ। ਇੱਕ ਮੁੰਡਾ ਕੁਠਾੜੀ ਵਿੱਚ ਕੋਈ ਚੀਜ਼ ਗਾਲਦਾ ਪਿਆ ਸੀ। ਦੂਜਾ ਬਾਰੇ ਵਿੱਚੋਂ ਤਾਰਾਂ ਪਿਆ ਖਿੱਚਦਾ ਸੀ। ਅਖੇ ਗਮ ਸੁਨਿਆਰ ਛਿੱਕੇ ਜਿੰਦ ਮੇਰੀ ਜਿਉਂ ਬਾਰੇ ਵਿੱਚ ਤਾਰ ਮੀਆਂ। ਇੱਕ ਪਾਸੇ ਗ੍ਰਾਮੋਫੋਨ ਉੱਤੇ ਕਿਸੇ ਕਵਾਲੀ ਦਾ ਰਿਕਾਰਡ ਲੱਗਾ ਹੋਇਆ ਸੀ। ਬਰੂਆਂ ਕੋਲ ਇੱਕ ਨਿਮਾਣਾ ਜਿਹਾ ਮੁੰਡਾ ਬੈਠਾ ਛੱਤ ਦੇ ਪੱਖੇ ਦੀ ਰੱਸੀ ਖਿੱਚਦਾ ਪਿਆ ਸੀ। ਵਲੀ ਮੁਹੰਮਦ ਬਾਰੇ ਮਸ਼ਹੂਰ ਸੀ ਪਈ ਉਹ ਗੜਾਈ ਬਣਵਾਈ ਬਹੁਤੀ ਲੈਂਦਾ ਸੀ, ਪਰ ਬੇਈਮਾਨੀ ਨਹੀਂ ਕਰਦਾ ਸੀ, ਨਾ ਖੋਟ ਰਲਾਂਦਾ ਸੀ। ਇਸ ਲਈ ਵੱਡੇ ਵੱਡੇ ਚੌਧਰੀ ਜ਼ਮੀਨਦਾਰ ਉਹਦੇ ਕੋਲੋਂ ਜ਼ੇਵਰ ਬਣਵਾਉਂਦੇ ਸਨ। ਮਾੜਿਆਂ ਵਕਤ ਟਪਾਣਾ ਹੁੰਦਾ, ਉਹ ਸਸਤਾ ਲੱਭਦੇ ਫਿਰਦੇ। ਸਾਰੀ ਗੱਲ ਸੁਣ ਕੇ ਵਲੀ ਮੁਹੰਮਦ ਆਖਿਆ, ਦੁਆਣੀਆਂ ਨੇ ਤੇ ਅੱਜ ਪਾਲਿਸ਼ ਕਰਾਉਣੀਆਂ ਨੇ ਤੇ ਪਰਸੋਂ ਮਿਲਣਗੀਆਂ। ਪੈਸੇ ਕਿੰਨੇ ਲੱਗਣਗੇ? ਜੂਰੇ ਪੁੱਛਿਆ। ਥੋੜ੍ਹੇ ਜਿਹੇ ਦੁਆਣ ਦੇ ਲੈਂਦੇ ਹਾਂ, ਪਾਲਿਸ਼ ਦੇ ਤੇ ਨਹੀਂ ਲੈਂਦੇ। ਫਿਰ ਪਾਲਿਸ਼ ਕਰ ਦਿਓ, ਸਕੀਨਾ ਆਖਿਆ। ਪਰਸੋਂ ਆ ਕੇ ਲੈ ਜਾਣਗੇ। ਪਾਲਿਸ਼ ਕਰਾਉਣ ਨਾਲ ਵਜ਼ਨ ਵਿੱਚ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਹੈ, ਕਿਉਂ ਜੇ ਰਗੜਾਈ ਘਸਾਈ ਕਰਨੀ ਪੈਂਦੀ ਹੈ। ਐਸੇ ਲਈ ਅਸੀਂ ਉਹਦੇ ਪੈਸੇ ਨਹੀਂ ਲੈਂਦੇ, ਕੁਝ ਬਚਤ ਹੋ ਜਾਂਦੀ ਹੈ ਸਾਨੂੰ। ਬਿਹਤਰ ਹੈ ਤੁਸੀਂ ਦੁਆ ਲਓ। ਫਿਰ ਉਹਨੇ ਜੂਰੇ ਵੱਲ ਵੇਖ ਕੇ ਆਖਿਆ, ਉਹਦੇ ਵੀ ਪੈਸੇ ਤੁਹਾਡੇ ਕੋਲੋਂ ਨਹੀਂ ਲਵਾਂਗੇ। ਸਕੀਨਾ ਨਾਲ ਆਈ ਹੈ, ਧੀਆਂ ਵਰਗੀ ਹੈ। ਸਕੀਨਾ ਜਿਵੇਂ ਜ਼ਮੀਨ ਤੋਂ ਗਿੱਠ ਉੱਚੀ ਹੋ ਗਈ। ਮੇਰੇ ਪੇਕੇ ਪਿੰਡ ਦੇ ਨੇ, ਉਹਨੇ ਫਖਰ ਨਾਲ ਆਖਿਆ। ਵਲੀ ਮੁਹੰਮਦ ਐਨਕਾਂ ਉੱਪਰੋਂ ਸਕੀਨਾ ਵੱਲ ਮੁਸਕਰਾਉਂਦਿਆਂ ਅੱਖਾਂ ਨਾਲ ਤੱਕਿਆ। ਪੇਕਾ ਨਹੀਂ ਭੁੱਲਦੀਆਂ ਤੁਸੀਂ ਜ਼ਨਾਨੀਆਂ। ਕਿਸ ਤਰ੍ਹਾਂ ਭੁੱਲ ਸਕਦਾ ਹੈ ਚਾਚਾ? ਅੱਛਾ ਅੰਦਰ ਲੈ ਜਾ ਨੱਜੀ ਕੋਲ, ਰੇਠਿਆਂ ਨਾਲ ਹੁਣੇ ਧੋ ਦੇਵੇਗੀ। ਤੁਸੀਂ ਆਪੋ ਆਖੋ, ਮੇਰੇ ਨਾਲ ਨਾਰਾਜ਼ ਹੈ। ਮੇਰੇ ਕੋਲੋਂ ਇੱਕ ਤਵਾ ਟੁੱਟ ਗਿਆ ਹੈ ਉਹਦਾ। ਵਲੀ ਮੁਹੰਮਦ ਹੱਸਿਆ ਤੇ ਫਿਰ ਉਹਨੇ ਬਾਰੀ ਉੱਤੇ ਜ਼ੋਰ ਨਾਲ 2 ਵਾਰੀ ਹੱਥ ਮਾਰਿਆ। ਉਹ ਉਹਨਾਂ ਦੋਹਾਂ ਦੇ ਦਿਲਾਂ ਉੱਤੇ ਵੀ ਜਾ ਵੱਜਿਆ। ਫਿਰ ਬਾਰੀ ਅੱਗੇ ਇੱਕ ਗੁਲਾਬ ਖਿੜਿਆ। ਉਹਨਾਂ ਅੱਖਾਂ ਪਾੜ ਕੇ ਵੇਖਿਆ, ਜੋ ਸੁਣਿਆ ਸੀ ਸੱਚ ਸੀ। ਜੀ ਅੱਬਾ ਜੀ, ਉਹਨੇ ਇੱਕ ਨਜ਼ਰ ਦੁਕਾਨ ਵਿੱਚ ਬੈਠੇ ਬੰਦਿਆਂ ਉੱਤੇ ਪਾਈ। ਇਹ ਦੋਣੀਆਂ ਨੇ ਪੁੱਤਰ। ਵਲੀ ਮੁਹੰਮਦ ਰੁਮਾਲ ਵਿੱਚ ਲਪੇਟੀਆਂ ਟੂੰਬਾਂ ਫੜਾਈਆਂ। ਇਹ ਇੱਥੇ ਕੀ ਕਰਦੀ ਪਈ ਏ? ਉਹਨੇ ਸਕੀਨਾ ਵੱਲ ਵੇਖ ਕੇ ਆਖਿਆ। ਇਹਨਾਂ ਨਾਲ ਆਈਏ, ਇਹਦੇ ਪਿੰਡ ਦੇ ਨੇ, ਨਿੱਕੇ ਖੂਹ ਦੇ। ਉਹਨੂੰ ਅੰਦਰ ਘੱਲੋ, ਨੱਜੀ ਆਖਿਆ। ਨਾਲ ਹੋ ਕੇ ਦੁਆਏ ਜਾ ਬਈ। ਵਲੀ ਮੁਹੰਮਦ ਹੱਸਿਆ। ਤੇਰੀ ਪੇਸ਼ੀ ਏ। ਸਕੀਨਾ ਉੱਠ ਕੇ ਅੰਦਰ ਟੁਰ ਗਈ। ਚਾਂਦੇ ਆਖਿਆ, ਅਸੀਂ ਭਾਵੇਂ ਚਲੀਏ, ਸਕੀਨਾ ਲੈ ਆਵੇਗੀ। ਆਹੋ, ਵਲੀ ਮੁਹੰਮਦ ਆਖਿਆ, ਕੁਝ ਚਿਰ ਲੱਗੇਗਾ, ਤੁਸੀਂ ਜਾਓ। ਮੂਧੇ ਦਾ ਉੱਠਣ ਨੂੰ ਜੀ ਨਹੀਂ ਸੀ ਕਰਦਾ, ਪਰ ਜੂਰਾ ਉੱਠ ਖਲੋਤਾ। ਕੰਮ ਤੇ ਹੋ ਹੀ ਗਿਆ ਏ। ਜੂਰੇ ਮੂਧੇ ਨੂੰ ਸੈਂਤ ਮਾਰੀ, ਚੱਲ ਚਲੀਏ।
ਕੋਈ ਫਿਕਰ ਨਾ ਕਰੋ। ਵਲੀ ਮੁਹੰਮਦ ਆਖਿਆ, ਨਵੀਆਂ ਹੋ ਜਾਣਗੀਆਂ। ਭਾਵੇਂ ਕੋਲ ਹੀ ਰੱਖ ਲਓ, ਜੂਰੇ ਭੱਟੀ ਦਿਲ ਵਿੱਚ ਆਖਿਆ ਤੇ ਉਹ ਬਾਹਰ ਟੁਰ ਗਏ। ਉਹ ਘਰ ਆਏ, ਖਾਲਿਦ ਸੁੱਤਾ ਪਿਆ ਸੀ ਤੇ ਜੀਰੂ ਦਾ ਕੋਈ ਪਤਾ ਨਹੀਂ ਸੀ। ਪਰ ਥੋੜ੍ਹੇ ਚਿਰ ਪਿੱਛੋਂ ਉਹ ਹੋਰੇ ਕਿਹੜੀਆਂ ਕਿਹੜੀਆਂ ਗਲੀਆਂ ਵਿੱਚ ਧੱਕੇ ਖਾ ਖਾ ਕੇ ਪਰਤ ਆਇਆ।